ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤੀ ਖੁਫੀਆ ਏਜੰਸੀ ਰਾਹ ਵੱਲੋਂ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਇਲਮ ਨਾਮ ਦੀ ਜਥੇਬੰਦੀ ਕ੍ਰੀਏਟ ਕੀਤੀ ਗਈ। ਸ਼੍ਰੀਲੰਕਾ ਦੇ ਵਿੱਚ ਸਿਵਲ ਵਾਰ ਦਾ ਆਗਾਜ਼ ਕੀਤਾ ਗਿਆ ਸੀ। ਇੰਡੀਅਨ ਏਜੰਸੀਆਂ ਸ਼੍ਰੀਲੰਕਾ ਦੀ ਉਸ ਸਥਿਤੀ ਨੂੰ ਆਪਣੇ ਲਾਭ ਦੇ ਲਈ ਵਰਤਣਾ ਚਾਹੁੰਦੀ ਸੀ, ਪਰ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਜਥੇਬੰਦੀ ਦੇ ਆਗੂਆਂ ਦੀਆਂ ਭਾਵਨਾਵਾਂ ਨੂੰ ਜਦੋਂ ਭੜਕਾਇਆ ਗਿਆ ਤੇ ਉਹਨਾਂ ਨੇ ਸਰੈਂਡਰ ਕਰਨ ਤੋਂ ਮਨਾ ਕਰ ਦਿੱਤਾ। ਫਿਰ ਵੀਅਰ ਸ਼੍ਰੀਲੰਕਾ ਦੇ ਵਿੱਚ ਵਾਰ ਹੋਈ, ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼੍ਰੀਲੰਕਾ ਦੇ ਵਿੱਚ ਹੋਏ ਜ਼ੁਲਮਾਂ ਦੀ ਜਾਂਚ ਕਰਵਾਉਣ ਬਾਰੇ UNO ਨੇ ਪਹਿਲ ਕਦਮੀ ਕੀਤੀ ਹੈ। ਵੀਅਰਸ, ਅਗਰ ਅਸੀਂ ਇਸ ਚੀਜ਼ ਨੂੰ, ਇਸ ਸਥਿਤੀ ਨੂੰ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਤਾਂ ਪੰਜਾਬ ਵਿੱਚ ਹੋਏ ਜ਼ੁਲਮਾਂ ਦੀ ਜਾਂਚ ਵੀ ਜ਼ਰੂਰੀ ਹੋਣੀ ਚਾਹੀਦੀ ਹੈ। ਵੇਰਵੇ ਦੱਸਦੇ ਹਨ ਕਿ ਕਿਵੇਂ ਪੁਲਿਸ ਨੂੰ ਬੁੱਚੜ ਬਣਾ ਕੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਕਤਲੇਆਮ ਹੋਇਆ ਤੇ ਕਿਵੇਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਰੋਲਿਆ ਗਿਆ। ਸਿੱਖ ਆਗੂਆਂ ਨੂੰ ਚਾਹੀਦਾ ਹੈ ਕਿ ਜਿਵੇਂ ਸ਼੍ਰੀਲੰਕਾ ਦੇ ਵਿੱਚ UNO ਨੇ ਜਾਂਚ ਕਰਵਾਉਣ ਦੀ ਪਹਿਲ ਕਦਮੀ ਸ਼ੁਰੂ ਕੀਤੀ ਹੈ, ਉਸੇ ਤਰ੍ਹਾਂ ਤੇ ਪੰਜਾਬ ਵਾਸਤੇ ਵੀ ਉਪਰਾਲੇ ਕੀਤੇ ਜਾਣ। ਸੋ ਵੀਅਰਸ, ਅੱਜ ਅਸੀਂ ਇਸ ਵਿਸ਼ੇ ਅਤੇ ਹੋਰ ਵਿਸਰ ਮੁੱਦਿਆਂ ਤੇ ਗੱਲਬਾਤ ਕਰਨ ਜਾ ਰਹੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਧੂਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਸ਼੍ਰੀਲੰਕਾ ਤੋਂ ਹੀ ਸ਼ੁਰੂ ਕਰਦੇ ਹਾਂ, ਫਿਰ ਅਸੀਂ ਪੰਜਾਬ ਵੱਲ ਆਵਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ UNO ਵੱਲੋਂ ਸ਼੍ਰੀਲੰਕਾ ਦੇ ਵਿੱਚ ਹੋਏ ਜ਼ੁਲਮਾਂ ਦੀ ਜਾਂਚ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ। ਅਗਰ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ, ਸਾਨੂੰ ਇਸ ਸਭ ਨੂੰ ਕਿਵੇਂ ਅਸੀਂ ਢਾਲ ਸਕਦੇ ਹਾਂ, ਅਸੀਂ ਇਸ ਦੇ ਉੱਪਰ ਕੀ ਕਰ ਸਕਦੇ ਹਾਂ, ਕਿਸ ਤਰ੍ਹਾਂ ਸਾਨੂੰ ਉਪਰਾਲੇ ਕਰਨੇ ਚਾਹੀਦੇ ਜਿਸ ਤਰ੍ਹਾਂ ਇਹਨਾਂ ਨੇ ਸ਼੍ਰੀਲੰਕਾ ਨੇ ਕੀਤਾ ਹੋਇਆ ਹੈ? ਜਿਹੜਾ UNO ਨੇ ਸ਼੍ਰੀਲੰਕਾ ਦੇ ਵਿੱਚ ਅਤਿਆਚਾਰ ਹੋਇਆ, ਜ਼ੁਲਮ ਹੋਇਆ, ਹਾਂਜੀ, ਉਹਦੇ ਬਾਰੇ ਜਿਹੜੀ ਪਹਿਲ ਕਦਮੀ ਕੀਤੀ ਹੈ ਕਿ ਇਹਦੀ ਜਾਂਚ ਜਿਹੜੀ ਆ ਉਹ ਹੋਵੇ, ਬੜੀ ਵਧੀਆ ਕਦਮ ਆ। ਔਰ ਸਾਨੂੰ ਵੀ, ਸਾਡੀ ਕੌਮ ਨੂੰ ਵੀ ਇਸ ਪਾਸੇ ਪ੍ਰੈਸ਼ਰ ਬਣਾ ਕੇ UNO ਦੇ ਕੋਲੇ ਫੈਕਟ ਜਿਹੜੇ ਹੈਗੇ ਆ ਹੋਰ ਦੇ ਕੇ ਸਾਨੂੰ ਵੀ ਲੋੜ ਆ ਕਿ ਅਸੀਂ ਵੀ ਇਸ ਤਰੀਕੇ ਦੇ ਜਿਹੜੀ ਜਾਂਚ ਆ ਉਹ ਕਰਵਾ ਸਕੀਏ। ਪੰਜਾਬ ਦੇ ਵਿੱਚ ਜਿਹੜਾ ਇਹ ਸਾਰਾ ਕੁਛ ਹੋਇਆ, ਹਾਂਜੀ, ਇਹ ਸਾਨੂੰ ਸੱਜੇ ਤਰੀਕੇ ਨਾਲ ਫੈਕਟ ਜਿਹੜੇ ਨੇਗੇ ਉਹ ਜ਼ਰੂਰ ਇਕੱਠੇ ਕਰਕੇ ਦੇਣੇ ਪੈਣਗੇ। ਇਸ ਤੋਂ ਪਹਿਲਾਂ ਇੱਕ 1998 ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਜੇਜੀ ਨੇਗੇ ਜਿਹੜੇ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਪੋਲੀਟਿਕਸ ਆਫ ਜੈਨੋਸਾਈਡ ਟਾਈਟਲ ਦੇ ਹੇਠ। ਉਹ ਸਾਰੀ ਦੀ ਸਾਰੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਕਿਵੇਂ ਇੰਡੀਅਨ ਸਟੇਟ ਨੇ ਇੱਥੇ ਜ਼ੁਲਮ ਕੀਤੇ ਨੇ, ਹਾਂਜੀ, ਕਿਵੇਂ ਪਹਿਲਾਂ ਇਹੋ ਜਿਹੇ ਮੁੱਦੇ ਭੜਕਾਏ ਗਏ ਜਿਹਦੇ ਨਾਲ ਸਿੱਖ ਜਿਹੜੇ ਆ ਉਹ ਪ੍ਰਤੀਕਿਰਿਆ ਕਰਨ, ਤੇ ਜਦੋਂ ਉਹਦੀ ਸੁਭਾਵਿਕ ਪ੍ਰਤੀਕਿਰਿਆ ਹੋਈ, ਜਦੋਂ ਸਿੱਖਾਂ ਦੇ, ਪੰਜਾਬ ਦੇ ਪੰਥ ਦੇ ਲੋਕਾਂ ਦੇ ਜਿਹੜੇ ਰਾਈਟਸ ਨੇ ਉਹ ਖੋਹੇ ਗਏ, ਤਾਂ ਜਦੋਂ ਪ੍ਰਤੀਕਿਰਿਆ ਕੀਤੀ ਤਾਂ ਸਟੇਟ ਨੇ ਬੜੀ ਗਿਣੀ ਮਿੱਥੀ ਪਲਾਨ ਦੇ ਨਾਲ, ਹਾਂਜੀ, ਲੋਕਾਂ ਦਾ ਘਾਣ ਕੀਤਾ, ਜੀ, ਜ਼ੁਲਮ ਕੀਤੇ, ਹਾਂਜੀ, ਔਰ ਇਸ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਇੰਨੇ ਜ਼ਿਆਦਾ ਘਿਨਾਉਣੇ ਕਾਰੇ ਕੀਤੇ ਕਿ ਜਿਹੜੇ ਬਹੁਤ ਜ਼ਿਆਦਾ ਅਤ ਨੀਚ ਦਰਜੇ ਦੀਆਂ ਜਿਹੜੀਆਂ ਕਾਰਵਾਈਆਂ ਨੇਗੀਆਂ ਉਹ ਕਰਕੇ ਸਿੱਖਾਂ ਨੂੰ ਵੀ ਬਦਨਾਮ ਕੀਤਾ ਕਿ ਇਹ ਤਾਂ ਗਲਤ ਲੋਕ ਨੇ। ਹਾਂਜੀ, ਉਹ ਸਾਰੀ ਜਿਹੜੀ ਇੰਦਰਜੀਤ ਸਿੰਘ ਜੇਜੀ ਜੀ ਦੀ ਰਿਪੋਰਟ ਆ ਉਹ ਉਸ ਟਾਈਮ ਵੀ 1998 ਚ ਵੀ UNO ਨੂੰ ਭੇਜੀ ਗਈ ਸੀਗੀ। ਹੋਰ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਮੌਕੇ ਰਿਪੋਰਟਾਂ ਬਣਾ ਕੇ ਭੇਜਦੇ ਰਹੇ ਨੇ। ਦਲ ਖਾਲਸਾ ਵੱਲੋਂ ਅਸੀਂ ਹਰ ਸਾਲ ਹੀ ਦਸੰਬਰ ਦੇ ਵਿੱਚ ਇੱਕ ਸਾਰੇ ਸਾਲ ਦੀਆਂ ਜਿਹੜੀਆਂ ਇੱਥੋਂ ਦੀਆਂ ਸਟੇਟ ਦੀਆਂ ਗਲਤ ਨੀਤੀਆਂ, ਗਲਤ ਕੰਮ ਹੁੰਦੇ ਆ, ਉਹਨਾਂ ਬਾਰੇ ਦੱਸਦੇ ਰਹੇ ਆ। ਪਰ ਹੁਣ ਜਦੋਂ ਸ਼੍ਰੀਲੰਕਾ ਦੇ ਵਿੱਚ ਇਹ ਜਿਹੜਾ ਪਹਿਲ ਕਦਮੀ ਕੀਤੀ ਆ UNO ਨੇ, ਤਾਂ ਅੱਜ ਸਾਡੇ ਲਈ ਇੱਕ ਟਾਸਕ, ਇੱਕ ਅਸਾਈਨਮੈਂਟ ਵਾਂਗੂ ਗੱਲ ਆ ਗਈ ਆ ਕਿ ਅਸੀਂ ਸਾਰਾ ਜਿਹੜਾ ਰਿਕਾਰਡ ਆ ਉਹ ਇਕੱਠਾ ਕਰਕੇ UNO ਵਿੱਚ ਆਪਣਾ ਪੱਖ ਰੱਖੀਏ ਤੇ ਇੱਥੇ ਵੀ ਅਸੀਂ ਉਹ ਜਾਂਚ ਕਰੀਏ ਕਿ ਕਿਵੇਂ ਇੱਥੇ ਮਨੁੱਖਤਾ ਦਾ ਘਾਣ ਕੀਤਾ ਗਿਆ, ਕਿਵੇਂ ਇੱਥੇ ਜਿਹੜੀਆਂ ਸੀ ਸਰਕਾਰ ਨੇ ਆਪਣੀਆਂ ਸਪੋਂਸਰਡ ਆਰਗੇਨਾਈਜੇਸ਼ਨ ਬਣਾਈਆਂ ਜਿਨ੍ਹਾਂ ਨੇ ਜੁਝਾਰੂ ਸਿੰਘਾਂ ਦੇ ਨਾਂ ਹੇਠ ਮਾੜੇ ਕਾਰੇ ਜਿਹੜੇ ਆ ਉਹ ਕੀਤੇ ਨੇ। ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਸੇ ਕੰਮ ਕਰਾਂਗੇ ਤੇ ਜਿਹੜੇ ਸਾਡਾ ਵਿਦੇਸ਼ ਦੇ ਵਿੱਚ ਭਾਈਚਾਰਾ ਸਾਰਾ ਬੈਠਾ, ਖਾਸ ਤੌਰ ਤੇ ਅਮਰੀਕਾ ਦੇ ਵਿੱਚ ਜਾਂ ਸਵਿਟਜ਼ਰਲੈਂਡ ਦੇ ਵਿੱਚ, ਜਿੱਥੇ ਜਿੱਥੇ UN ਦੇ ਦਫ਼ਤਰ ਨੇ, ਉੱਥੇ ਅਸੀਂ ਇਸ ਚੀਜ਼ ਨੂੰ ਲੈ ਕੇ ਜਾਵਾਂਗੇ। ਜੀ ਜੀ
ਤੇ ਵੀਰ ਜੀ ਥੋੜੇ ਜਿਹੇ ਵਰਡ ਦੇ ਵਿੱਚ ਥੋੜਾ ਹੋਰ ਗਹਿਰਾਈ ਚ ਜਾਣਾ ਚਾਹਾਂਗੇ। ਜਿਸ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਜਿਹੜਾ ਉਹਨਾਂ ਸਟਰਗਲ ਸੀਗਾ, ਜਾਂ ਉਹਨਾਂ ਦਾ ਜੈਨੋਸਾਈਡ ਹੋਇਆ, ਜਾਂ ਫਿਰ ਉਹਨਾਂ ਲੋਕ ਮਾਰੇ ਗਏ ਨੇ, ਉਸੇ ਤਰ੍ਹਾਂ ਸਿੱਖਾਂ ਦਾ ਵੀ ਜੈਨੋਸਾਈਡ ਹੋਇਆ, ਸਿੱਖਾਂ ਦੇ ਕਿਸ ਤਰ੍ਹਾਂ ਲੋਕ ਮਾਰੇ ਗਏ ਨੇ, ਪਰ ਭਾਰਤੀ ਖੁਫੀਆ ਏਜੰਸੀਆਂ ਨੇ ਉਹਨਾਂ ਨੂੰ ਵੀ ਪਲਾਨ ਕੀਤਾ, ਸਭ ਕੁਛ ਸਿੱਖਾਂ ਦੇ ਨਾਲ ਵੀ ਪਲਾਨ ਕੀਤਾ। ਇਹਨਾਂ ਦੋਨਾਂ ਦੇ ਸਟਰਗਲ ਐਂਡ ਹਾਊ ਅਸੀਂ ਕਿਸ ਤਰ੍ਹਾਂ ਰਿਲੇਟ ਕਰਦੇ ਹਾਂ ਇਹਨਾਂ ਦੇ ਸਟਰਗਲ ਦੇ ਨਾਲ, ਸਾਨੂੰ ਉਸ ਬਾਰੇ ਵੀ ਜਾਣਕਾਰੀ ਦਿਓ। ਜਿਸ ਤਰ੍ਹਾਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕੈਥਸ ਆ ਗਈਆਂ ਸੀਗੀਆਂ, ਜਾਂ ਜੁਝਾਰੂ ਸਿੰਘ ਸੀਗੇ, ਉਹਨਾਂ ਦੇ ਵਿੱਚ ਵੀ ਕਿਸ ਤਰ੍ਹਾਂ ਇਹਨੇ ਪਾਰਟੀਆਂ ਡਿਫਰੈਂਟ ਬਾੜ ਦਿੱਤੀਆਂ ਸੀਗੀਆਂ ਜਿਹੜੇ ਕਿ ਸਾਡੇ ਖਿਲਾਫ ਹੀ ਲੜਦੇ ਪਏ। ਥੋੜਾ ਸਾਨੂੰ ਉਸ ਬਾਰੇ ਵੀ ਜਾਣਕਾਰੀ ਦਿਓ। ਜਦੋਂ ਆਪਦੇ ਹਿੱਤ ਇਹਨਾਂ ਨੂੰ ਲੱਗਦੇ ਸੀ ਸਹੀ, ਤੇ ਉਦੋਂ ਇਹਨਾਂ ਨੇ ਸ਼੍ਰੀਲੰਕਾ ਦੇ ਵਿੱਚ ਆਰਮਰਡ ਜਿਹੜੀ ਮੂਵਮੈਂਟ ਆ ਉਹਨੂੰ ਪੂਰਾ ਸਪੋਰਟ ਕੀਤਾ। ਔਰ ਜਦੋਂ ਹਥਿਆਰਬੰਦ ਸੰਘਰਸ਼ ਪੀਕ ਤੇ ਉੱਥੇ ਚਲਾ ਗਿਆ ਤਾਂ ਉਹ ਸ਼੍ਰੀਲੰਕਾ ਗੌਰਮੈਂਟ ਨਾਲ ਆਪਣਾ ਸਮਝੌਤਾ ਕਰਕੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਚਾਹਿਆ ਕਿ ਸ਼ਾਇਦ ਉਹ ਸਾਡੇ ਕਹਿਣ ਦੇ ਉੱਤੇ ਲਿੱਟੇ ਵਾਲੇ ਹਥਿਆਰ ਸੁੱਟ ਕੇ ਸਾਰੀ ਗੱਲ, ਪਰ ਉਹ ਜਦੋਂ ਨਾ ਗੱਲ ਨਿਬੜਦੀ ਦਿਖੀ ਤਾਂ ਜੋ ਇੰਡੀਆ ਗੌਰਮੈਂਟ ਨੇ ਉਸ ਮੂਵਮੈਂਟ ਨੂੰ ਕ੍ਰਸ਼ ਕਰਨ ਲਈ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ। ਇੱਥੇ ਪੰਜਾਬ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਅੱਜ ਵੀ ਜਿਹੜੀਆਂ ਕੈਟ ਫੋਰਸਸ ਸੀਗੀਆਂ ਉਹਨਾਂ ਦੇ ਬਹੁਤ ਸਾਰੇ ਬੰਦੇ ਇੱਥੇ ਹੁਣ ਸਾਹਮਣੇ ਆ ਰਹੇ ਨੇਗੇ ਅੱਡ ਕਾਰਨਾਂ ਕਰਕੇ, ਕਿਉਂਕਿ ਉਹਨਾਂ ਦੀਆਂ ਆਦਤਾਂ ਪੱਕੀਆਂ ਹੋਈਆਂ ਨੇ, ਕਦੇ ਨਾ ਕਦੇ ਉਹ ਇਹੋ ਜਿਹੇ ਗਲਤ ਕਾਰੇ ਕਰ ਲੈਂਦੇ ਨੇ। ਔਰ ਬਹੁਤ ਸਾਰੇ ਜਿਹੜੇ ਬੁੱਚੜ ਪੁਲਿਸ ਅਫਸਰ ਸੀਗੇ ਅੱਜ ਉਹਨਾਂ ਦੇ ਜਿਹੜੇ ਰੌਲੇ ਨੇ ਜਦੋਂ ਪੈਂਦੇ ਆ ਸਟੇਟ ਨਾਲ, ਜਿਵੇਂ ਇੱਥੇ ਪਿੱਛੇ ਜੇ ਇੱਕ ਸਰਜੀਤ ਸਿੰਘ ਨਾਂ ਦੇ ਪੁਲਿਸ ਅਫਸਰ ਨੇ ਔਨ ਰਿਕਾਰਡ ਕਿਹਾ ਕਿ ਮੈਂ ਇੰਨੇ ਬੰਦੇ ਮਾਰੇ ਆ ਅਫਸਰਾਂ ਦੇ ਕਹਿਣ ਦੇ ਉੱਤੇ, ਔਰ ਬੇਦੋਸ਼ੀ ਲੋਕਾਂ ਦਾ ਘਾਣ ਜਿਹੜਾ ਹੈਗਾ ਉਹ ਕੀਤਾ। ਫਿਰ ਸਾਡੇ ਕੋਲੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਰਾਹੀਂ ਜਿਹੜਾ ਪੰਜਾਬ ਦੇ ਵਿੱਚ ਇੱਥੇ ਘਾਣ ਹੋਇਆ ਸੀ ਉਹਦੀ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਆ, ਜਿਹਨੂੰ CBI ਨੇ ਵੀ ਇਨਕੁਆਇਰੀ ਕੀਤਾ ਔਰ ਭਾਰਤ ਦੀ ਉੱਚ ਅਦਾਲਤ ਨੇ ਉਹਨਾਂ ਸਾਰੇ ਬੇਦੋਸ਼ੇ ਮਾਰੇ ਲੋਕਾਂ ਲਈ ਜਿਹੜੀ ਹੈ ਮੁਆਵਜ਼ਾ ਵੀ ਜਾਰੀ ਕੀਤਾ ਸੀ। ਕਹਿਣ ਤੋਂ ਭਾਵੇਂ ਇੰਡੀਅਨ ਸਟੇਟ ਦੇ ਸਾਹਮਣੇ ਅਸੀਂ ਇਹ ਸਾਬਤ ਕਰ ਦਿੱਤਾ ਹੈਗਾ, ਦੁਨੀਆ ਦੇ ਸਾਹਮਣੇ ਇਹ ਸਾਬਤ ਕਰ ਦਿੱਤਾ ਹੈਗਾ ਕਿ ਇੱਥੇ ਇੰਡੀਅਨ ਸਟੇਟ ਨੇ ਕਿਸ ਤਰੀਕੇ ਨਾਲ ਲੋਕਾਂ ਦਾ ਸਾਡਾ ਘਾਣ ਕੀਤਾ। ਇੱਥੇ ਇਜ਼ਹਾਰ ਆਲਮ ਜਿਹੜਾ ਇਸ ਟਾਈਮ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਦੇ ਵਿੱਚ ਬੜੇ ਵੱਡੇ ਲੀਡਰ ਦੇ ਤੌਰ ਤੇ ਐਸਟੈਬਲਿਸ਼ ਹੈ, ਉਹਦੀ ਅਗਵਾਈ ਹੇਠ ਮਾਝੇ ਦੇ ਵਿੱਚ ਆਲਮ ਸੈਨਾ ਬਣਾਈ ਗਈ ਸੀ। ਔਰ ਉਹ ਸੰਤੋਖਾ ਕਾਲਾ ਨਾਂ ਦਾ ਇੱਕ ਕੈਟ ਸੀਗਾ, ਉਹਨੇ ਬੜੇ ਵੱਡੇ ਪੱਧਰ ਦੇ ਉੱਤੇ ਇੱਥੇ ਘਾਣ ਕੀਤਾ। ਫਿਰ ਗੁਰਮੀਤ ਪਿੰਕੀ ਨਾਂ ਦਾ ਇੱਕ ਕੈਟ ਜਿਹੜਾ ਇਸ ਟਾਈਮ ਵੀ ਬੜਾ ਚਰਚਾ ਚ, ਕਿ ਉਹ ਇੱਕ ਕਤਲ ਦੇ ਵਿੱਚ ਅੰਦਰ ਗਿਆ ਤੇ ਉਹਦੀ ਬੜੀ ਜਲਦੀ ਛੇਤੀ ਸਜ਼ਾ ਜਿਹੜੀ ਆ ਭੁਗਤਾ ਕੇ ਉਹ ਸੈੱਟ ਕੀਤਾ, ਦੁਬਾਰਾ ਪੁਲਿਸ ਵਿੱਚ ਉਹਨੂੰ ਬਹਾਲ ਕਰਨ ਨੂੰ ਫਿਰਦੇ ਆ। ਇਹ ਸਾਰੇ ਜਿਹੜੇ ਵੇਰਵੇ ਨੇ ਇੱਕ ਨਹੀਂ, ਇੱਕ ਹਜ਼ਾਰ ਨਹੀਂ, 1 ਲੱਖ ਅਸੀਂ ਇਹੋ ਜਿਹੀਆਂ ਇੰਸੀਡੈਂਟਸ ਜਿਹੜੀਆਂ ਨੇਗੀਆਂ ਉਹ ਦੱਸ ਸਕਦੇ ਹਾਂ ਜਦੋਂ ਜਿਨ੍ਹਾਂ ਦੇ ਰਾਹੀਂ ਇਹ ਸਾਰਾ ਜਿਹੜਾ ਸਰਕਾਰ ਦਾ ਕੀਤਾ ਕਰਿਆ ਸਾਹਮਣੇ ਆਉਂਦਾ। ਅਸੀਂ ਇਹ ਸਾਰੇ ਸਬੂਤ ਪ੍ਰੂਫ ਸਾਡੇ ਕੋਲ ਨੇ ਔਰ UN ਦੇ ਵਿੱਚ ਇਹ ਜਿਹੜਾ ਮਸਲਾ ਹੈਗਾ ਹੁਣ ਚੰਗੇ ਤਰੀਕੇ ਨਾਲ ਉਠਾਉਣ ਦਾ ਵੇਲਾ ਆ ਗਿਆ ਹੈਗਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੰਮ ਕੀਤਾ ਗਿਆ ਉਹ ਬੰਦੇ ਸਾਰੇ ਦੇ ਸਾਰੇ ਇਹਨਾਂ ਨੇ ਜਾਂ ਮਾਰ ਦਿੱਤੇ ਆ ਜਾਂ ਉਹਨਾਂ ਦੇ ਉੱਤੇ ਝੂਠੇ ਕੇਸ ਫਰੇਮ ਕੀਤੇ ਨੇ। ਅੱਜ ਜਦੋਂ ਸ਼੍ਰੀਲੰਕਾ 'ਚ ਗੱਲ ਹੋਈ ਆ ਤਾਂ ਸਾਡਾ ਕੇਸ ਵੀ ਉਹਨਾਂ ਵਰਗਾ ਹੋਣ ਕਰਕੇ ਅਸੀਂ ਦੁਨੀਆ ਦੇ ਵਿੱਚ ਇਹ ਗੱਲ ਲੈ ਕੇ ਜਾਵਾਂਗੇ ਕਿ ਸਾਡੇ ਨਾਲ ਵੀ ਇਹੀ ਕੁਛ ਹੋਇਆ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦੇ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਹਮੇਸ਼ਾ ਹੀ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਪੰਥਕ ਜਥੇਬੰਦੀਆਂ ਨੂੰ ਖਾਲਿਸਤਾਨ ਨੂੰ ਆਪਣਾ ਮੁੱਖ ਨਿਸ਼ਾਨਾ ਬਣਾ ਕੇ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਹੈ, ਪਰ ਜਿਸ ਤਰ੍ਹਾਂ ਅਕਾਲੀ ਦਲ ਪੰਚ ਪ੍ਰਧਾਨੀ ਤੇ ਦਲ ਖਾਲਸਾ ਜਥੇਬੰਦੀ ਇਕੱਠੇ ਹੋਏ ਹਨ, ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਜਿਸ ਤੁਸੀਂ ਵੀ ਦਲ ਖਾਲਸਾ ਜਥੇਬੰਦੀ ਨੂੰ ਪਹਿਲਾਂ ਬਿਲੋਂਗ ਕਰਦੇ ਸੀ, ਤੁਸੀਂ ਉਹਨਾਂ ਦੇ ਜਨਰਲ ਸਕੱਤਰ ਸੀਗੇ, ਤੇ ਜਿਹੜਾ ਹੁਣ ਇਹ ਇਕੱਠ ਹੋਇਆ ਪਿਛਲੇ ਦਿਨੀ, ਤੁਸੀਂ ਸਭ ਤੋਂ ਪਹਿਲਾਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਆਪਣੇ ਭਾਵਨਾਵਾਂ ਨੂੰ ਕਹਿਣ ਤੋਂ ਪਹਿਲਾਂ ਮੈਂ ਪੰਥ ਦੀਆਂ ਭਾਵਨਾਵਾਂ ਦੱਸਾਂ ਕਿ ਜਿਉਂ ਹੀ ਇਹ ਖਬਰ ਸਾਹਮਣੇ ਆਈ ਆ ਜਿੰਨਾ ਵੀ ਦੁਨੀਆ ਭਰ ਚ ਪੰਥ ਦਰਦੀ ਬੈਠਾ ਸੋਸ਼ਲ ਮੀਡੀਆ ਰਾਹੀਂ ਟੈਲੀਫੋਨਾਂ ਰਾਹੀਂ ਜਿਸ ਨੂੰ ਵੀ ਜਿਵੇਂ ਵੀ ਪਤਾ ਲੱਗਿਆ ਉਹਨਾਂ ਨੇ ਜਿਸ ਤਰੀਕੇ ਨਾਲ ਰਿਐਕਟ ਕੀਤਾ ਹੈਗਾ ਉਹ ਸਾਨੂੰ ਇੰਨਾ ਅੰਦਰੋਂ ਦਿਲ ਨੂੰ ਤਸੱਲੀ ਹੋਈ ਆ ਕਿ ਅੱਜ ਵੀ ਕੌਮ ਜਿਹੜੀ ਹੈਗੀ ਆ ਉਹ ਸੋਚਦੀ ਆ ਵਿਸ਼ੇ ਬਾਰੇ, ਸਬਜੈਕਟ ਬਾਰੇ, ਕੌਮ ਦੀ ਚੜ੍ਹਦੀ ਕਲਾ ਬਾਰੇ। ਔਰ ਇਸ ਤਰੀਕੇ ਨਾਲ ਐਡੀ ਵੱਡੀ ਨਿਰਾਸ਼ਾ ਸੀਗੀ, ਇੰਨਾ ਵਧੀਆ ਤਰੀਕੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਲਿਆ, ਉਹੀ ਸਾਨੂੰ ਹੋਰ ਆਪਦੇ ਆਪ ਤੇ ਮਾਣ ਜਿਹੜਾ ਮਹਿਸੂਸ ਕਰਦਾ ਕਿ ਸਾਡਾ ਫੈਸਲਾ ਬਿਲਕੁਲ ਸਹੀ ਦਿਸ਼ਾ 'ਚ ਹੈ। ਹੁਣ ਗੱਲ ਇਹ ਹੈਗੀ ਆ ਕਿ ਜੇਕਰ ਅਸੀਂ ਜਿਹੜਾ ਕੁਛ ਪਹਿਲਾਂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਵੱਖੋ ਵੱਖਰੇ ਤੌਰ ਤੇ ਕਰਦੇ ਸੀ, ਜੇਕਰ ਉਹਦੇ ਤੋਂ ਸੰਤੁਸ਼ਟੀ ਹੀ ਹੁੰਦੀ ਵੀ ਜੋ ਕੁਛ ਹੋ ਰਿਹਾ ਠੀਕ ਹੋ ਰਿਹਾ,
ਤੇ ਜੇਕਰ ਉਹ ਠੀਕ ਸੀ, ਜੇਕਰ ਉਹਦੇ ਤੋਂ ਤਸੱਲੀ ਸੀ, ਫਿਰ ਤਾਂ ਸਾਨੂੰ ਲੱਗ ਹੀ ਆਪਦਾ ਕੰਮ ਕਰਦੇ ਰਹਿਣਾ ਚਾਹੀਦਾ ਸੀ। ਹੁਣ ਜਦੋਂ ਅਸੀਂ ਇਕੱਠੇ ਹੋਏ ਆ, ਹੁਣ ਸਾਨੂੰ ਰਣਨੀਤੀ ਦੇ ਵਿੱਚ ਜਿਹੜੀ ਸਾਡੀ ਵਰਕਿੰਗ ਸਟਾਈਲ ਆ ਉਹਦੇ ਵਿੱਚ ਵੀ ਇਨਕਲਾਬੀ ਤਬਦੀਲੀਆਂ ਲਿਆਉਣੀਆਂ ਪੈਣਗੀਆਂ ਔਰ ਉਹਨਾਂ ਤਬਦੀਲੀਆਂ ਦੇ ਸਿਰ ਤੇ ਹੀ ਅਸੀਂ ਜਿਹੜਾ ਅੱਜ ਦਾ ਇਹ ਸਾਡਾ ਡਿਸੀਜਨ ਆ ਇਹਨੂੰ ਲੋਕਾਂ ਦੇ ਸਾਹਮਣੇ ਹੋਰ ਜ਼ਿਆਦਾ ਪੁਖਤਾ ਤਰੀਕੇ ਨਾਲ ਰੱਖ ਸਕਾਂਗੇ, ਕਿਉਂਕਿ ਜਿਸ ਸੰਘਰਸ਼ ਦੇ ਲਈ ਅਸੀਂ ਘਰਾਂ ਚੋਂ ਨਿਕਲੇ ਆ, ਜਿਸ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਅਸੀਂ ਘਰਾਂ ਚੋਂ ਨਿਕਲੇ ਆ, ਉਹਦੀ ਜਿਹੜੀ ਪ੍ਰਾਪਤੀ ਆ ਉਹਦੇ ਬਾਰੇ ਜੇ ਸਾਡੇ ਕਦਮ ਵੱਧਦੇ ਨੇ ਤਾਂ ਹੀ ਇਸ ਏਕਤਾ ਦਾ ਕੌਮ ਨੂੰ ਲਾਭ ਆ। ਸਾਡੇ ਉੱਤੇ ਇਸ ਏਕਤਾ ਤੋਂ ਬਾਅਦ ਬਹੁਤ ਵੱਡੀ ਜ਼ਿੰਮੇਵਾਰੀ ਆ ਪਈ ਆ। ਪਾਰਟੀ ਦੇ ਦਲ ਖਾਲਸਾ ਦੇ ਵੱਲੋਂ ਮੈਂ ਸਰੋਤਿਆਂ ਦੇ ਨਾਲ ਆਪ ਜੀ ਦੇ ਚੈਨਲ ਦੇ ਰਾਹੀਂ TV 84 ਦੇ ਰਾਹੀਂ ਰਾਬਤਾ ਮੇਰਾ ਹੁੰਦਾ ਰਿਹਾ। ਅੱਜ ਜਦੋਂ ਮੈਂ ਸੁਣ ਰਿਹਾ ਸੀ ਤੁਹਾਡੇ ਮੁਖ ਤੋਂ ਕਿ ਦਲ ਖਾਲਸਾ ਦੇ ਜਨਰਲ ਸਕੱਤਰ, ਤਾਂ ਮੈਨੂੰ ਲੱਗਦਾ ਸੀ ਕਿ ਹੁਣ ਇਸ ਤੋਂ ਅੱਗੇ ਜਿਹੜੀ ਹੈਗੀ ਆ ਮੇਰਾ ਅਹੁਦਾ ਕਿਤੇ ਹੋਰ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆਏਗਾ ਤੇ ਜ਼ਿੰਮੇਵਾਰੀ ਵੀ ਹੋਰ ਨਵੀਂ ਹੋ ਸਕਦੀ ਆ। ਤੋ ਸਾਡੇ ਜਿਹੜੇ ਹਰਪਾਲ ਸਿੰਘ ਦੀ ਚੀਮਾ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੁਲਵੀਰ ਸਿੰਘ ਬੜਾ ਪਿੰਡ, ਹਰਚਰਨਜੀਤ ਸਿੰਘ ਜੀ ਧਾਮੀ, ਕੰਵਰਪਾਲ ਸਿੰਘ, ਭਾਜੀ ਗਜਿੰਦਰ ਸਿੰਘ ਜੀ ਤੇ ਸਰਦਾਰ ਸਤਨਾਮ ਸਿੰਘ ਜੀ ਪੌਂਡਾ ਸਾਹਿਬ, ਅਸੀਂ ਸਾਰੇ ਰਲ ਮਿਲ ਕੇ ਤੇ ਕੌਮ ਦੇ ਜਿਹੜੇ ਹੋਰ ਸਾਡੇ ਪੰਥ ਦਰਦੀ ਵੀਰ ਦੂਰ ਨੇੜੇ ਬੈਠੇ ਆ, ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਜਲਦੀ ਹੀ ਕੌਮ ਦੇ ਸਾਹਮਣੇ ਸਾਰਾ ਜਿਹੜਾ ਅਗਲਾ ਸਿਸਟਮ ਅਸੀਂ ਚਲਾਉਣਾ ਚਾਹੁੰਦੇ ਆ ਉਹ ਲੈ ਕੇ ਆਵਾਂਗੇ ਤੇ ਉਹਦੇ ਨਾਲ ਕੌਮ ਦੀ ਜਿਹੜੀ ਬਿਹਤਰੀ ਦੀ ਚੜ੍ਹਦੀ ਕਲਾ ਦੀ ਗੱਲ ਆ ਹੋਰ ਅੱਗੇ ਤੁਰੂ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਟ ਦੀ ਐਂਡ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਇਹ 2 ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਪਰ ਸ਼ਾਇਦ ਇਹ ਕੁਐਸਚਨ ਰੈਲੇਵੈਂਟ ਨਹੀਂ ਹੋਵੇਗਾ, ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਡੀ ਵੱਖ-ਵੱਖ ਜਥੇਬੰਦੀਆਂ ਸੀ, ਪਰ ਤਬਦੀਲੀਆਂ ਦੇ ਨਾਲ ਅਸੀਂ ਇੱਕ ਹੋ ਗਏ ਹਾਂ, ਪਰ ਹੁਣ ਬਹੁਤ ਸਾਰੀਆਂ ਹੋਰ ਵੀ ਸਿੱਖ ਜਥੇਬੰਦੀਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਹੁਤ ਹਾਰਡ ਹੁੰਦਾ ਹੈ ਕਿ ਵੱਖ-ਵੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਉਹ ਆ ਜਾਣ ਤੇ ਇੱਕ ਨਿਸ਼ਾਨੇ ਨੂੰ ਮੁੱਖ ਰੱਖ ਕੇ ਆਪਣੇ ਅੱਗੇ ਚੱਲਣ? ਡੂ ਯੂ ਥਿੰਕ ਇਟਸ ਵੈਰੀ ਡਿਫਿਕਲਟ ਫॉर ਅਦਰ ਜਿਹੜੇ ਹੋਰ ਬਾਕੀ ਜਥੇਬੰਦੀਆਂ ਉਹਨਾਂ ਨੂੰ ਡਿਫਿਕਲਟ ਹੁੰਦਾ? ਉਹ ਕਿਉਂ ਨਹੀਂ ਆਉਂਦੀਆਂ ਇੱਕ ਪਲੇਟਫਾਰਮ ਤੇ, ਜਿਵੇਂ ਤੁਸੀਂ 2 ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਗਏ ਹੋ? ਮੋਟੇ ਤੌਰ ਤੇ ਵਰਕਿੰਗ ਸਟਾਈਲ ਦਾ ਜਿਹੜਾ ਫਰਕ ਵਾ ਇਹੀ ਮਤਲਬ ਅਲੱਗ-ਅਲੱਗ ਰਹਿਣ ਲਈ ਮਜਬੂਰ ਕਰਦਾ। ਕੋਈ ਵੀ ਪੰਥ ਦਰਦੀ ਜਾਂ ਖਾਲਿਸਤਾਨ ਦੀ ਚੜ੍ਹਦੀ ਕਲਾ ਲਈ ਜਿਹੜਾ ਸਰਗਰਮ ਆ ਉਹ ਇਹ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਆਪਦਾ ਅੱਡ-ਅੱਡ ਤੁਰੀਏ, ਪਰ ਤੁਰਨ ਲਈ ਹਾਲਾਤ ਮਜਬੂਰ ਕਰਦੇ ਆ ਵੱਖੋ ਵੱਖਰਾ, ਤੇ ਵੱਖੋ ਵੱਖਰਾ ਤੁਰਨ ਲਈ ਜਿਹੜੀ ਵਰਕਿੰਗ ਸਟਾਈਲ ਆ ਉਹ ਬੜਾ ਕਾਊਂਟ ਕਰਦੀ ਆ। ਸੋ ਇਸ ਵਾਰ ਜਦੋਂ ਅਸੀਂ ਇਕੱਠੇ ਹੋਏ ਆ ਤਾਂ ਅਸੀਂ ਵਰਕਿੰਗ ਸਟਾਈਲ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਕਿ ਵਰਕਿੰਗ ਸਟਾਈਲ ਦੇ ਵਿੱਚ ਆਪਾਂ ਨੂੰ ਸਮੀਲਤਾ ਲਿਆਉਣ ਨਾਲ ਹੀ ਆਪਣੀ ਗੱਲ ਬਣਨੀ ਹੈ। ਅਸੀਂ ਪਿਛਲੇ 3 ਸਾਲ ਤੋਂ, ਅਸੀਂ 4 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੇ ਦਲ ਖਾਲਸਾ ਨੇ ਆਪਦੇ ਸਾਂਝੇ ਪ੍ਰੋਗਰਾਮ ਕਰ ਕਰਕੇ ਪਹਿਲਾਂ ਇੱਕ ਦੂਜੇ ਨੂੰ ਸਮਝਿਆ, ਨੇੜੇ ਆਏ ਔਰ ਵਰਕਿੰਗ ਸਟਾਈਲ ਦੇ ਵਿੱਚ ਜਿਹੜੀ ਸਮੀਲਤਾ ਆਈ ਆ ਉਹਦੇ ਨਾਲ ਹੀ ਅਸੀਂ ਇਕੱਠੇ ਹੋ ਸਕੇ ਹਾਂ। ਜਿਸ ਵੀ ਜਥੇਬੰਦੀ ਨੇ ਜਾਂ ਜਿਸ ਵੀ ਧਿਰ ਨੇ ਖਾਲਿਸਤਾਨੀ ਧਿਰਾਂ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਣਾ, ਉਹਦਾ ਸਿੱਧਾ ਵਿੱਚ ਆ ਕੇ ਡਿੱਗ ਜਾਣ ਦੇ ਨਾਲ ਨੁਕਸਾਨ ਹੁੰਦੇ ਆ। ਇਸ ਤੋਂ ਪਹਿਲਾਂ ਆਪਾਂ ਤਜਰਬਾ ਕਰ ਚੁੱਕੇ ਹਾਂ। ਸੋ ਪਹਿਲਾਂ ਥੋੜਾ ਜਿਹਾ ਸਮਾਂ ਦੇਣਾ ਚਾਹੀਦਾ ਕਿ ਇੱਕ ਦੂਜੇ ਨੂੰ ਸਮਝ ਸਕੀਏ। ਵਰਕਿੰਗ ਸਟਾਈਲ ਜਿਹੜਾ ਹੈਗਾ, ਸੁਭਾਅ ਜਿਹੜੇ ਹੈਗੇ ਆ ਉਹ ਵੱਖੋ ਵੱਖਰੇ ਨੇ, ਕੋਈ ਵੀ ਖਾਲਿਸਤਾਨੀ ਇੱਕ ਦੂਜੇ ਨਾਲੋਂ ਘੱਟ ਨਹੀਂ ਹੈਗਾ, ਬਸ ਸੁਭਾਅ ਦਾ ਵਰਕਿੰਗ ਸਟਾਈਲ ਦਾ ਫਰਕ ਆ ਜਿਹੜਾ ਉਹੀ ਸਾਰੀਆਂ ਸਮੱਸਿਆਵਾਂ ਦੀ ਜੜ ਆ। ਉਹ ਅਸੀਂ ਇਸ ਤਜਰਬੇ ਦੇ ਵਿੱਚ ਇਸ ਵਾਰ ਪਹਿਲੋਂ ਇਕੱਠੇ ਹੋਣ ਤੋਂ ਪਹਿਲਾਂ ਲੰਮਾ ਅਰਸਾ ਇੱਕ ਦੂਜੇ ਨੂੰ ਸਮਝਿਆ ਵਾ, ਇਕੱਠੇ ਹੋਏ। ਜੀ ਵੀਰ ਜੀ, ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਵੀ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੀਆਂ ਦੋਨੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ। ਆਈ ਨਾ ਤੁਹਾਨੂੰ ਅਸੀਂ ਹੁਣ ਤਾਂ ਜਨਰਲ ਸਕੱਤਰ ਕਹਿੰਦੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਇਸ ਜਥੇਬੰਦੀ ਦਾ ਨਾਮ ਕੀ ਹੋਵੇਗਾ, ਢਾਂਚਾ ਕੀ ਹੋਵੇਗਾ ਔਰ ਤੁਹਾਡੀ ਪੋਜੀਸ਼ਨ ਵੀ ਕੀ ਹੋਵੇਗੀ, ਇਸ ਬਾਰੇ ਵੀ ਜਾਣਾਂਗੇ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਦੇ ਉੱਪਰ ਵੇਰਵੇ ਦੇ ਨਾਲ ਆਪਣੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵੀਰ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.